ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 3 ਦਸੰਬਰ 2014 18 ਮਗਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨਾਲ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਅੱਜ ਤੋਂ 30 ਸਾਲ ਪਹਿਲਾਂ ਜੋ ਕੁਛ ਜੂਨ 84 'ਚ ਹੋਇਆ, ਨਵੰਬਰ 84 'ਚ ਹੋਇਆ, ਉਹ ਸਾਡੀਆਂ ਯਾਦਾਂ 'ਚ, ਦੁਖਦ ਯਾਦਾਂ 'ਚ ਵਸਿਆ ਹੋਇਆ ਜੀ। ਕੁੱਲ ਕੌਮ ਉਸ ਦੇ ਲਈ ਇਨਸਾਫ ਲੈਣ ਲਈ ਅੱਜ ਤੱਕ ਵੀ ਸਟਰਗਲ ਕਰ ਰਹੀ ਹੈ ਜੀ। ਪਰ ਇੱਕ ਹੋਰ ਬਹੁਤ ਵੱਡੀ ਟ੍ਰੈਜਡੀ ਜਿਹੜੀ ਕਿ 1984 ਦੇ ਵਿੱਚ ਹੀ ਹੋਈ ਉਸ ਧਰਤੀ ਦੇ ਉੱਤੇ, ਔਰ ਜੇ ਜੂਨ 84 ਨਵੰਬਰ 84 ਦੇ ਲਈ ਹਕੂਮਤ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਸਿੱਖ ਨਸਲਕੁਸ਼ੀ ਨੂੰ ਪਲਾਨ ਕੀਤਾ, ਕਈ ਵਰੇ ਪਲੈਨਿੰਗ ਤੋਂ ਬਾਅਦ ਉਸ ਨੂੰ ਉਹਨਾਂ ਨੇ ਐਗਜ਼ੀਕਿਊਟ ਕੀਤਾ, ਲਾਗੂ ਕੀਤਾ ਜੀ। ਤੇ ਜਿਹੜੀ ਟ੍ਰੈਜਡੀ ਦੀ ਅੱਜ 30th ਦੁਖਦ ਯਾਦ ਹੈ, ਉਹ ਬੇਸ਼ੱਕ ਸਿੱਧੇ ਤੌਰ ਤੇ ਹਕੂਮਤ ਨੇ ਨਹੀਂ ਕੀਤੀ, ਪਰ ਜੋ ਕੁਝ ਵੀ ਵਾਪਰਿਆ ਉਸ ਦੇ ਲਈ ਹਕੂਮਤ ਦੀਆਂ ਨੀਤੀਆਂ, ਉਹਨਾਂ ਦੀ ਅਣਗਹਿਲੀ ਔਰ ਉਹਨਾਂ ਦਾ ਕੈਪੀਟਲਿਸਟ ਸੁਸਾਇਟੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਹੱਥ ਰਲਾਣਾ, ਉਹ ਜਿਹੜਾ ਜ਼ਿੰਮੇਵਾਰ ਹੈ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ 30 ਸਾਲ ਪਹਿਲਾਂ ਵੱਲ ਧਿਆਨ ਮਾਰੀਏ ਕਿ 2 ਤੇ 3 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿੱਚ ਯੂਨੀਅਨ ਕਾਰਬਾਈਡ ਪਲਾਂਟ, ਜਿਸ ਚੋਂ ਗੈਸ ਇੰਨੀ ਤੇਜ਼ੀ ਨਾਲ ਲੀਕ ਹੋਈ, ਜਿਸ ਦਾ ਜਿਹੜਾ ਪ੍ਰਭਾਵ ਸੀ ਉਹਦੇ 'ਚ ਲਗਭਗ 8 ਤੋਂ 10 ਹਜ਼ਾਰ ਲੋਕ ਇਮੀਡੀਏਟਲੀ ਮਾਰੇ ਗਏ, ਜਿਨ੍ਹਾਂ ਨੂੰ ਭਾਵੇਂ ਨੰਬਰ 2000 ਕਿਹਾ ਜਾਂਦਾ ਹੈ, 3000 ਕਿਹਾ ਜਾਂਦਾ ਹੈ ਜੀ। ਤੇ 5 ਲੱਖ ਲੋਕਾਂ ਦੀ ਆਬਾਦੀ ਵਾਲਾ ਇਹ ਭੋਪਾਲ ਸ਼ਹਿਰ, ਪੁਰਾਣਾ ਭੋਪਾਲ, ਜਿਹਦੇ 'ਚ ਮੁਸਲਮਾਨਾਂ ਦੀ ਮੈਜੋਰਿਟੀ ਸੀ। ਇਹ ਵੀ ਇੱਕ ਦੂਸਰੀ ਟ੍ਰੈਜਡੀ ਹੈ ਕਿ ਜੇ ਇਹੀ ਇੰਨਾ ਵੱਡਾ ਨੰਬਰ ਜੇ ਦੂਸਰੀ ਬਹੁ ਗਿਣਤੀ ਹਿੰਦੂ ਪੋਪੂਲੇਸ਼ਨ ਦਾ ਹੁੰਦਾ ਤੇ ਸ਼ਾਇਦ ਉਹਨੂੰ ਰਿਐਕਟ ਵੀ ਡਿਫਰੈਂਟਲੀ ਕੀਤਾ ਜਾਂਦਾ, ਉਸ ਦੇ ਲਈ ਮੁਆਵਜ਼ਾ, ਕੰਪਨਸੇਸ਼ਨ, ਇਸ ਵੱਲ ਵੀ ਧਿਆਨ ਦਿੱਤਾ ਜਾਂਦਾ। ਪਰ ਇਹ ਪੁਰਾਣਾ ਭੋਪਾਲ ਸ਼ਹਿਰ ਮੁਸਲਮਾਨ ਮੈਜੋਰਿਟੀ ਹੈ, ਇਸ ਲਈ ਮਰਨ ਵਾਲੇ ਵੀ ਜਿਹੜੇ ਨੇ ਬਹੁ ਗਿਣਤੀ ਮੁਸਲਮਾਨਾਂ ਦੀ ਹੈ। ਸੋ ਇੱਕ ਅੰਦਾਜ਼ੇ ਮੁਤਾਬਕ ਮੌਕੇ ਦੇ ਉੱਤੇ ਜਿਹੜੀ ਫਿਗਰ ਮੈਂ ਕਿਹਾ ਹੈ ਵੀ 3000 ਤੋਂ 10000 ਤੱਕ ਲੋਕ ਉਸ ਰਾਤ ਸੁੱਤੇ ਹੀ ਸੌਂ ਗਏ। ਔਰ ਜਿਹੜੀ ਬਾਕੀ 5 ਲੱਖ ਆਬਾਦੀ ਸਰਵਾਈਵ ਕੀਤੀ, ਉਹਦੇ ਚੋਂ 25000 ਲੋਕ ਫਿਰ ਕੁਛ ਸਮੇਂ ਬਾਅਦ ਹੌਲੀ ਹੌਲੀ ਅੱਡ-ਅੱਡ ਬਿਮਾਰੀਆਂ ਜਿਹੜੀਆਂ ਕਿ ਇਸ ਗੈਸ ਦੇ ਨਾਲ, ਜਿਹੜੀ ਕਿ ਮਿਥਾਈਲ ਆਈਸੋਸਾਈਨੇਟ, ਇਹ ਉਹੀ ਜ਼ਹਿਰੀਲੀ ਗੈਸ ਹੈ ਜਿਹੜੀ ਕਦੇ ਸੈਕੰਡ ਵਰਲਡ ਵਾਰ ਦੇ ਦੌਰਾਨ 1939 ਤੋਂ 1945 ਦੇ ਵਿਚਕਾਰ ਜਦੋਂ ਅਸੀਂ ਯਹੂਦੀਆਂ ਨੂੰ ਗੈਸ ਚੈਂਬਰਸ ਦੇ ਵਿੱਚ ਰੱਖ ਕੇ ਮਾਰਨ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਜਿਹੜੀਆਂ ਗੈਸ ਚੈਂਬਰ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਸੀ, ਉਹਨਾਂ ਦੇ ਵਿੱਚ ਵੀ ਇਹ ਇੱਕ ਗੈਸ ਸ਼ਾਮਲ ਸੀ। ਸੋ ਇਸ ਦਾ ਪ੍ਰਭਾਵ 5 ਲੱਖ ਲੋਕਾਂ ਦੇ ਉੱਤੇ ਹੋਇਆ। 25000 ਲੋਕ ਜਿਹੜੇ ਨੇ ਉਹ ਮਰੇ ਉਸ ਤੋਂ ਬਾਅਦ ਦੇ ਸਾਲਾਂ 'ਚ, ਔਰ 1.5 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹ ਨਕਾਰਾ ਹੋਏ, ਅਪੰਗ ਹੋਏ। ਕਿਸੇ ਨੂੰ ਸੀਰੀਅਸ ਜਿਹੜੀ ਹੈ ਉਹ ਲੰਗ ਪ੍ਰੋਬਲਮ ਹੈ, ਕਿਸੇ ਦਾ ਈਵਨ, ਕਿਉਂਕਿ 30 ਸਾਲਾਂ 'ਚ ਇਸ ਗੈਸ ਦਾ ਹੀ ਅਸਰ ਹੈ ਕਿ ਅੱਗੋਂ ਜਿਹੜੀਆਂ ਬੀਬੀਆਂ ਉਸ ਦਾ ਸ਼ਿਕਾਰ ਹੋਈਆਂ, ਉਹਨਾਂ ਦੇ ਅੱਗੋਂ ਜਿਹੜੇ ਬੱਚੇ ਪੈਦਾ ਹੋਏ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਨੇ। ਸੋ ਇੰਨੀ ਵੱਡੀ ਜਿਹੜੀ ਟ੍ਰੈਜਡੀ ਹੈ, ਇਸ ਨੂੰ ਜਦੋਂ ਦੁਨੀਆ ਦੀ ਇਸ ਹਿਸਟਰੀ ਦੇ ਹਵਾਲੇ ਨਾਲ ਕਹਿੰਦੇ ਹੈ ਕਿ ਦੀ ਬਿਗੇਸਟ ਮੈਨ ਮੇਡ ਟ੍ਰੈਜਡੀ, ਕਿਉਂਕਿ ਨਿਊਕਲੀਅਰ ਹੀਰੋਸ਼ੀਮਾ ਨਾਗਾਸਾਕੀ ਦੀ ਅਸੀਂ ਗੱਲ ਕਰਦੇ ਹਾਂ, ਪਰ ਉਹ ਤਾਂ ਇੱਕ ਵਾਰ ਦੀ ਸਿਚੁਏਸ਼ਨ ਸੀ। ਅਮਰੀਕਾ ਨੇ ਐਟਮ ਬੰਬ ਸੁੱਟੇ ਔਰ ਉੱਥੇ ਤਬਾਹੀ ਕੀਤੀ ਹੀਰੋਸ਼ੀਮਾ ਨਾਗਾਸਾਕੀ 'ਚ, ਲੱਖਾਂ ਮਾਰੇ ਗਏ, ਲੱਖਾਂ ਜਿਹੜੇ ਨੇ ਉਸ ਦਾ ਸ਼ਿਕਾਰ ਹੋਏ। ਹਾਲਾਂ ਨਿਊਕਲੀਅਰ ਐਕਸੀਡੈਂਟ ਦੇ ਹਵਾਲੇ ਨਾਲ ਚਰਨੋਬਿਲ ਜਿਹੜਾ ਸਾਬਕਾ ਸੋਵੀਅਤ ਯੂਨੀਅਨ ਦੇ ਵਿੱਚ ਸੀ, ਉਹਦੇ 'ਚ ਵੀ ਗੈਸ ਲੀਕ ਹੋਈ, ਕੁਛ ਲੋਕ ਉਹਦੇ 'ਚ ਵੀ ਮਾਰੇ ਗਏ ਸੀ, ਉਹਦੇ ਇਫੈਕਟ ਵੀ ਅੱਜ ਤੱਕ ਨੇ। ਪਰ ਇਹ ਦੁਨੀਆ ਦੀ ਸਭ ਤੋਂ ਵੱਡੀ ਮੈਨ ਮੇਡ ਟ੍ਰੈਜਡੀ ਹੈ, ਜਿਹਦੇ 'ਚ ਕਿ ਇਹਦੇ ਬਾਵਜੂਦ ਕਿ ਵੀ ਇਸ ਕਿਸਮ ਦੀ ਖਤਰਨਾਕ ਗੈਸ ਵਾਲਾ ਜਿਹੜਾ ਪਲਾਂਟ ਹੈ, ਜਿੱਥੇ ਜੋ ਕੁਛ ਵੀ ਉਹਨਾਂ ਨੇ ਐਸਟੈਬਲਿਸ਼ ਕੀਤਾ, ਕਿਉਂ ਸਾਰੇ ਸਿਕਿਉਰਿਟੀ ਔਰ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਗਏ, ਹੈਵੀਲੀ ਪੋਪੂਲੇਟਿਡ ਏਰੀਆ 'ਚ ਕਿਹਨੇ ਉਹਦੀ ਪਰਮਿਸ਼ਨ ਦਿੱਤੀ,
ਇਹ ਪਹਿਲਾ ਸਵਾਲ ਇੱਥੋਂ ਸ਼ੁਰੂ ਹੁੰਦਾ ਹੈ। ਔਰ ਜਦੋਂ ਇਨ ਬਿਟਵੀਨ ਇਹ ਬੇਸ਼ੱਕ 2-3 ਦਸੰਬਰ 1984 ਨੂੰ ਵਾਪਰਿਆ, ਪਰ ਉਸ ਤੋਂ ਪਹਿਲਾਂ ਕਿਉਂਕਿ ਹੁਣ ਮੈਂ ਦੇਖਿਆ ਵੀ BBC ਨੇ ਇਹਦੇ ਤੇ 5-6 ਸਟੋਰੀਜ਼ ਕੀਤੀਆਂ ਨੇ ਕਰੰਟ ਪੀਰੀਅਡ 'ਚ ਜੀ। ਇਸ ਤੋਂ ਪਹਿਲਾਂ ਵੀ ਜਿਹੜੇ ਲੋਕ ਅੰਦਰ ਕੰਮ ਕਰਦੇ ਸੀ ਪਲਾਂਟ ਦੇ ਵਿੱਚ ਉਹ ਸੀਰੀਅਸ ਬਿਮਾਰੀਆਂ ਦਾ ਸ਼ਿਕਾਰ ਵੀ ਹੁੰਦੇ ਰਹੇ। ਕਈ ਜਿਹੜੇ ਨੇ ਹੈਲਥੀ ਯੰਗ ਮੈਨ ਜਿਨ੍ਹਾਂ ਨੇ ਜੁਆਇਨ ਕੀਤੀ ਨੌਕਰੀ ਉਹ ਕੁਝ ਦੇਰ ਦੇ ਵਿੱਚ ਮਰ ਗਏ। ਸੋ ਜ਼ਾਹਰ ਹੈ ਕਿ ਇਸ ਗੈਸ ਦੇ ਜਿਹੜੇ ਘਾਤਕ ਪ੍ਰਭਾਵ ਨੇ ਉਹ ਨਜ਼ਰ ਆ ਰਹੇ ਸੀ। ਇਹਦੇ ਬਾਵਜੂਦ ਜਿਸ ਤਰੀਕੇ ਨਾਲ ਇਹ ਯੂਨੀਅਨ ਕਾਰਬਾਈਡ ਕੰਪਨੀ ਜਿਹਦਾ ਇਹ ਪਲਾਂਟ ਸੀ ਉਹਦਾ ਮਾਲਕ ਅਮਰੀਕਨ ਸੀ, ਅਮਰੀਕਾ ਦੀ ਬਹੁਤ ਵੱਡੀ ਕੰਪਨੀ ਹੈ, ਇਹਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਸ਼ੇਅਰ ਨੇ, ਮਲਟੀ ਬਿਲੀਅਨ ਡਾਲਰ ਦਾ ਦੇ ਇਹਨਾਂ ਦੇ ਐਸੈਟ ਸੀ ਜੀ। ਔਰ ਇਹਨਾਂ ਨੇ ਇਸ ਤਰੀਕੇ ਦੇ ਨਾਲ ਉੱਥੋਂ ਦੇ ਮੀਡੀਆ ਨੂੰ ਕਾਬੂ ਕੀਤਾ, ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੂੰ ਕਾਬੂ ਕੀਤਾ, ਮੱਧ ਪ੍ਰਦੇਸ਼ ਦੀ ਗਵਰਨਮੈਂਟ ਨੂੰ। ਔਰ ਜਿਉਂ ਹੀ ਇਹ ਟ੍ਰੈਜਡੀ ਹੁੰਦੀ ਹੈ, ਯੂਨੀਅਨ ਕਾਰਬਾਈਡ ਪਲਾਂਟ ਦਾ ਮਾਲਕ ਔਰ ਉਹਨਾਂ ਦੇ ਡਾਇਰੈਕਟਰ ਜਿਹੜੇ ਮੌਜੂਦ ਸੀ ਇੰਡੀਆ 'ਚ, ਜਦੋਂ ਹਜ਼ਾਰਾਂ ਲੋਕ ਮਰ ਜਾਂਦੇ ਨੇ, ਪਹਿਲੀ ਗੱਲ ਜਿਹੜੀ ਹੈ ਕ੍ਰਿਮੀਨਲ ਨੈਗਲੀਜੈਂਸ ਦੇ ਥੱਲੇ ਹੁੰਦੀ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਪਰ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਆਪਣੇ ਆਫੀਸ਼ੀਅਲ ਹੈਲੀਕਾਪਟਰ 'ਚ ਉਹਨਾਂ ਨੂੰ ਦਿੱਲੀ ਲਿਆਇਆ ਔਰ ਉੱਥੋਂ ਜਹਾਜ਼ ਦੇ ਉੱਤੇ ਉਹ ਅਮਰੀਕਾ ਪਹੁੰਚ ਗਏ। ਔਰ ਕਦੇ ਵੀ ਉਹਨਾਂ ਨੂੰ ਐਕਸਟ੍ਰਾਡਾਈਟ ਨਹੀਂ ਕੀਤਾ ਗਿਆ, ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਨਹੀਂ ਬਣਾਇਆ ਗਿਆ। ਔਰ ਇਹ ਜਿਹੜਾ ਯੂਨੀਅਨ ਕਾਰਬਾਈਡ ਦਾ ਮਾਲਕ ਹੈ, ਕੁਝ ਦੇਰ ਪਹਿਲਾਂ ਹੀ ਉਹਦੀ ਨੈਚੁਰਲ ਮੌਤ ਹੋਈ ਹੈ। ਸੋ ਇੰਨੀ ਵੱਡੀ ਟ੍ਰੈਜਡੀ ਜਿਹਦੇ ਚ 5 ਲੱਖ ਲੋਕ ਪ੍ਰਭਾਵਿਤ ਹੁੰਦੇ ਨੇ ਜੀ, ਔਰ ਜਿਹੜਾ ਹਜ਼ਾਰਾਂ ਮਰ ਜਾਂਦੇ ਨੇ, 1.5 ਲੱਖ ਜਿਹੜਾ ਉਸ ਜਿਹੜਾ ਉਹ ਹੈਂਡੀਕੈਪ ਹੁੰਦਾ ਹੈ, ਔਰ ਉਹਦੇ ਲਈ ਕਿਸੇ ਨੂੰ ਆਨਸਰੇਬਲ ਨਾ ਬਣਾਇਆ ਜਾਏ। ਔਰ ਕਿਵੇਂ ਹਕੂਮਤਾਂ ਨੇ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਯੂਨੀਅਨ ਕਾਰਬਾਈਡ ਦੇ ਨਾਲ ਸਮਝੌਤੇ ਕੀਤੇ। ਮੈਂ ਥੋੜੇ ਜਿਹੇ ਫੈਕਟਸ ਜਿਹੜੇ ਨੇ ਉਹ ਕੱਢੇ ਨੇ, ਜਿਵੇਂ ਕਿ ਵੀ ਕਿਵੇਂ ਲੋਕਾਂ ਨੂੰ ਬਚਾਉਣ ਦੇ ਲਈ ਜਿਹੜਾ ਹੁਣ ਉੱਥੇ ਐਡਮਿਨਿਸਟ੍ਰੇਸ਼ਨ ਸੀ, ਜੋ ਇਹ ਗੈਸ ਲੀਕ ਹੋਈ, ਹਰ ਥਾਂ ਤੇ ਇੱਥੇ ਸੇਫਟੀ ਮੇਸ਼ਰਸ ਹੁੰਦੇ ਨੇ। ਸੋ ਲੋਕ ਜਾਨ ਬਚਾਉਣ ਲਈ ਦੌੜ ਰਹੇ ਨੇ। ਉੱਥੋਂ ਜਿੰਨਾ ਆਲਾ ਉਹਨਾਂ ਦਾ ਸਾਰਾ ਐਡਮਿਨਿਸਟ੍ਰੇਸ਼ਨ ਸੀ ਉਹ ਆਪਣੀ ਜਾਨ ਬਚਾ ਕੇ ਪਹਿਲਾਂ ਹੀ ਉੱਥੋਂ ਦੌੜ ਗਏ। ਲੋਕਾਂ ਨੂੰ ਕਈ ਦਿਨ ਕੋਈ ਮੈਡੀਕਲ ਏਡ ਨਹੀਂ ਮਿਲੀ। ਜਿਹੜੇ ਕੁਝ ਲੋਕ ਸਰਵਾਈਵ ਕਰ ਸਕਦੇ ਸੀ, ਭਾਵੇਂ ਇਮੀਡੀਏਟ ਗੈਸ ਦਾ ਇਫੈਕਟ ਸੀ, ਲੇਕਿਨ ਜੇ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਮਿਲਦੀ ਤਾਂ ਉਹਨਾਂ ਦਾ ਬਚਾਅ ਹੋ ਸਕਦਾ ਸੀ। ਲੇਕਿਨ ਕੋਈ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਮਦਦ ਦੇਣ ਦੀ ਥਾਂ ਤੇ ਸਾਰਾ ਐਡਮਿਨਿਸਟ੍ਰੇਸ਼ਨ ਟੋਟਲੀ ਕਲੈਪਸ ਹੋਇਆ, ਉਹ ਦੌੜ ਗਏ। ਔਰ ਉਹੀ ਜਿਹੜੇ ਆਲਾ ਆਫੀਸਰਸ ਔਰ ਐਡਮਿਨਿਸਟ੍ਰੇਸ਼ਨ ਸੀ ਲੋਕਾਂ ਨੂੰ ਬਚਾਉਣ ਲਈ ਦੌੜਿਆ, ਲੇਕਿਨ ਯੂਨੀਅਨ ਕਾਰਬਾਈਡ ਨੂੰ ਡਿਫੈਂਡ ਕਰਨ ਦੇ ਲਈ ਜਦੋਂ ਉਹਨਾਂ ਦੇ ਉੱਤੇ ਮੁਕੱਦਮੇ ਦੀ ਗੱਲ ਤੁਰੀ ਔਰ ਕੱਲੇ ਨੇ ਜਿਹੜਾ ਉਹ ਮੁਕੱਦਮਾ ਦਾਇਰ ਕਿ ਜਿਹੜੇ ਸਰਵਾਈਵਰ ਸੀ ਉਹਨਾਂ ਦੇ ਕਿੰਨੇ ਟੱਬਰ ਉਹਨਾਂ ਦੇ ਮਾਰੇ ਗਏ ਜੀ। ਪਰ ਇਸ ਨੂੰ ਨਿਪ ਕਰਨ ਦੇ ਲਈ ਕਿ ਭਾਈ ਹੁਣ 5 ਲੱਖ ਲੋਕ ਜਿਹੜੇ ਨੇ ਜੇ ਉਹ ਮੁਕੱਦਮਾ ਕਰਦੇ ਨੇ, ਇਹਨਾਂ ਦਾ ਤਾਂ ਵਾਲ ਖਿੱਚ ਲੈਣਾ ਸੀ ਲੋਕਾਂ ਨੇ। ਇੰਟਰਨੈਸ਼ਨਲ ਲੈਵਲ ਤੱਕ ਇਹ ਜਿਹੜਾ ਇਸ ਦੇ ਲਈ ਇਹਨਾਂ ਨੇ ਜਵਾਬਦੇਹ ਹੋਣਾ ਸੀ। ਪਰ ਸੈਂਟਰ ਗਵਰਨਮੈਂਟ ਨੇ ਫੌਰਨ ਇਸ ਦੇ ਉੱਤੇ ਇੱਕ ਕਾਨੂੰਨ ਬਣਾਇਆ ਕਿ ਕਾਨੂੰਨ ਦੇ ਥੱਲੇ ਜਿਹੜਾ ਇੰਡੀਵਿਜੂਅਲ ਮੁਕੱਦਮਾ ਕਰਨ ਦਾ ਹੱਕ ਹੈ ਉਹਨਾਂ ਤੋਂ ਖੋਹ ਲੇ। ਔਰ ਗਵਰਨਮੈਂਟ ਨੇ ਕਿਹਾ ਜੀ ਅਸੀਂ ਖੁਦ ਜਿਹੜਾ ਹੈ ਉਸ ਯੂਨੀਅਨ ਕਾਰਬਾਈਡ ਦੇ ਉੱਤੇ ਟ੍ਰਾਇਲ ਕਰਾਂਗੇ। ਔਰ ਜਦੋਂ ਯੂਨੀਅਨ ਕਾਰਬਾਈਡ ਤੇ ਇਹਨਾਂ ਨੇ ਟ੍ਰਾਇਲ ਕੀਤਾ, ਇੰਡੀਅਨ ਗਵਰਨਮੈਂਟ ਨੇ ਭਾਰਤੀ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ, ਜਿਵੇਂ ਮੈਂ ਕਿਹਾ ਵੀ ਕਦੇ ਵੀ ਉਹਦੇ ਮਾਲਕ ਨੂੰ ਐਕਸਟ੍ਰਾਡਾਈਟ ਨਹੀਂ ਕੀਤਾ ਗਿਆ ਇੰਡੀਆ 'ਚ। ਔਰ ਸੁਪਰੀਮ ਕੋਰਟ ਦੇ ਸਾਹਮਣੇ ਫਿਰ ਇੰਡੀਅਨ ਗਵਰਨਮੈਂਟ ਨੇ ਜਿਹੜਾ ਯੂਨੀਅਨ ਕਾਰਬਾਈਡ ਦੇ ਨਾਲ ਲੰਗੜਾ ਜਿਹਾ ਸਮਝੌਤਾ ਕੀਤਾ, ਉਹ ਡਾਕੂਮੈਂਟ ਪੇਸ਼ ਕੀਤਾ ਕਿ ਜੀ ਸਾਡਾ ਸਮਝੌਤਾ ਹੋ ਗਿਆ। ਤੇ ਉਸ ਸਾਰੇ ਸਮਝੌਤੇ ਦੀ ਜਿਹੜਾ ਸੀ ਕਿ $470 ਮਿਲੀਅਨ ਜਿਹੜਾ ਪੀਨਟ ਵੀ ਨਹੀਂ ਬਣਦਾ ਹੈ, ਉਹ ਮੁਆਵਜ਼ਾ ਦਿੱਤਾ ਗਿਆ ਯੂਨੀਅਨ ਕਾਰਬਾਈਡ ਵਾਲਿਆਂ ਨੂੰ ਕਿ ਜਿਹੜੇ ਸਰਵਾਈਵਰ ਨੇ 5 ਲੱਖ ਲੋਕ, ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਔਰ ਉਹ ਮੁਆਵਜ਼ਾ ਕਿ ਮਰਡਰ ਕੇਸ ਖਤਮ ਹੋ ਗਿਆ। $470 ਮਿਲੀਅਨ ਦਾ ਮੁਆਵਜ਼ੇ ਦਾ ਮਤਲਬ ਸੀ ਕਿ ਉਹਨਾਂ ਨੇ ਕੰਪਨੀ ਨੇ ਇਹਦੇ ਤੇ ਇੱਕ ਈਮੇਲ ਕੱਢੀ ਆਪਣੇ ਸ਼ੇਅਰ ਹੋਲਡਰਸ ਨੂੰ ਕਿ ਡੋਂਟ ਵਰੀ, ਅਸੀਂ ਕੋਈ ਸਾਡੇ ਤੇ ਬਹੁਤਾ ਪ੍ਰਭਾਵ ਨਹੀਂ ਪਿਆ, ਸਿਰਫ ਤੁਹਾਡੇ ਜਿਹੜੇ ਸ਼ੇਅਰ ਨੇ ਉਹਨਾਂ ਤੇ 50 ਸੈਂਟ ਪਰ ਸ਼ੇਅਰ ਇਹ ਪ੍ਰਭਾਵ ਪਿਆ। ਔਰ ਇਹਦੇ 'ਚ ਇਹ ਹੋਇਆ ਵੀ ਹੁਣ ਇਹ ਜਿਹੜਾ ਅਮਾਊਂਟ ਹੈ 5 ਲੱਖ ਲੋਕਾਂ ਚੋਂ ਸਿਰਫ 90% ਜਿਹੜੇ ਲੋਕ ਸੀ ਉਹਨਾਂ ਨੂੰ ਮਿਲਿਆ ਔਰ ਉਹ ਅਮਾਊਂਟ 25,000 ਇੰਡੀਅਨ ਰੁਪਈਆ। ਹੁਣ ਇਹ ਸਮਝੋ ਕਿ ਜਿਹਨਾਂ ਦੇ ਮਾਰੇ ਗਏ ਟੱਬਰ ਔਰ ਜਿਹੜੇ ਬਿਮਾਰੀ ਦਾ ਸ਼ਿਕਾਰ ਨੇ, 25,000 ਦਾ ਮਤਲਬ ਇਹ ਹੈ ਕਿ ਉਦੋਂ ਤੁਸੀਂ ਅੰਦਾਜ਼ਾ ਲਾਓ, ਅੱਜ ਵੀ 25,000 ਇੰਡੀਅਨ ਰੁਪਈਆ ਦਾ ਮਤਲਬ ਹੈ 50 ਸੈਂਟ ਤੋਂ ਵੀ ਘੱਟ ਜਿਹੜਾ ਅਮਰੀਕੀ ਕਰੰਸੀ ਹੈ ਇਹ ਉਹਨਾਂ ਨੂੰ ਮਿਲਿਆ। ਔਰ ਅੱਜ ਤੱਕ ਇਸ ਦੇ ਲਈ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਿਸੇ ਕਮਿਸ਼ਨ ਨੂੰ ਇਹ ਬੈਠ ਕੇ
ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਕਿਹਨਾਂ ਨੇ ਇਸ ਕਿਸਮ ਦਾ ਪਲਾਂਟ ਲਾਉਣ ਦੀ ਆਗਿਆ ਦਿੱਤੀ। ਜੇ ਇੰਨੀ ਵੱਡੀ ਟ੍ਰੈਜੇਡੀ ਹੋਈ, ਕਿਉਂ ਨਹੀਂ ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਹੈ ਉਹ ਉਸ ਦੇ ਉੱਤੇ ਟ੍ਰਾਇਲ ਕੀਤਾ ਗਿਆ, ਉਹਨੂੰ ਸੇਫਲੀ ਕਿਵੇਂ ਚੀਫ ਮਿਨਿਸਟਰ ਨੇ ਉਹ ਯੂਨੀਅਨ ਕਾਰਬਾਈਡ ਦੇ ਮਾਲਕ ਡਾਇਰੈਕਟਰ ਨੂੰ ਅਮਰੀਕਾ ਪਹੁੰਚਾਇਆ, ਫਿਰ ਇਹਨਾਂ 30 ਸਾਲਾਂ ਦੇ ਵਿੱਚ ਉਹਨਾਂ ਨੂੰ ਐਕਸਟ੍ਰਾਡਾਈਟ ਕਿਉਂ ਨਹੀਂ ਕੀਤਾ ਗਿਆ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਜੂਨ 84 ਨਵੰਬਰ 84 ਦੀ ਟ੍ਰੈਜਡੀਜ਼ ਜਿਹੜੀਆਂ ਕਿ ਹਕੂਮਤ ਨੇ ਡੈਲੀਬਰੇਟਲੀ ਕੀਤੀਆਂ, ਔਰ ਇਧਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਭੋਪਾਲ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆਮ ਲਾਈਵਸ ਦਾ ਲਾਸ ਹੈ, ਜਿਹਦੇ ਵਿੱਚ ਮੈਂ ਜਿਵੇਂ ਕਿਹਾ ਕਿ ਮੈਜੋਰਿਟੀ ਮੁਸਲਮਾਨ ਨੇ, ਬਹੁਤ ਗਰੀਬ, ਉਹਦੇ ਲਈ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ। ਔਰ ਇਹ ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਹੈ। ਉਸ ਤੋਂ ਬਾਅਦ ਅਸੀਂ ਦੇਖੀਏ ਕਿ ਕਿੰਨੀ ਤੇਜ਼ੀ ਨਾਲ ਭਾਰਤ ਨੇ ਨਿਊਕਲੀਅਰ ਰਿਐਕਟਰ ਸਮਝੌਤੇ ਕੀਤੇ ਨੇ, ਰਸ਼ੀਆ ਦੇ ਨਾਲ ਕੀਤਾ ਹੈ, ਕੋਡਾਕੁਲਮ ਤਮਿਲਨਾਡੂ ਦੇ ਵਿੱਚ ਨਿਊਕਲੀਅਰ ਰਿਐਕਟਰ ਲਾਇਆ ਜਾ ਰਿਹਾ ਹੈ, ਫਰਾਂਸ ਦੇ ਨਾਲ ਕੀਤੇ ਨੇ, ਅਮਰੀਕਾ ਦੇ ਨਾਲ ਕੀਤੇ, ਔਰ ਜਿਹੜੇ ਉਹੀ ਨਿਊਕਲੀਅਰ ਰਿਐਕਟਰ ਨੇ ਔਰ ਉਹ ਸਾਰਾ ਇਸ ਕਿਸਮ ਦਾ ਉਹ ਅਗੇਨ ਜੋ ਕਹਾਣੀ ਭੋਪਾਲ ਦੇ ਵਿੱਚ ਟ੍ਰੈਜੇਡੀ ਦੇ ਰੂਪ ਦੇ ਵਿੱਚ ਸਾਹਮਣੇ ਆਈ, ਉਹ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੇਲੇ ਵੀ ਫਿਰ ਸਾਹਮਣੇ ਆਏਗੀ, ਕਿਉਂਕਿ ਉਸੇ ਤਰ੍ਹਾਂ ਅਨਸੇਫ, ਉਸੇ ਤਰ੍ਹਾਂ ਕਰਪਟ ਜੁਡੀਸ਼ਰੀ, ਉਸੇ ਤਰ੍ਹਾਂ ਕਰਪਟ ਬਿਊਰੋਕ੍ਰੇਸੀ, ਉਸੇ ਤਰ੍ਹਾਂ ਕਰਪਟ ਜਿਹੜੇ ਡਿਸੀਜਨ ਮੇਕਰ ਨੇ, ਔਰ ਧੜਾ-ਧੜ ਜਿਹੜੇ ਨੇ ਇਸ ਕਿਸਮ ਦੇ ਗੈਸ ਪਲਾਂਟ ਔਰ ਦੂਜੇ ਜਿਹੜੇ ਨੇ ਨਿਊਕਲੀਅਰ ਰਿਐਕਟਰ ਲੱਗ ਰਹੇ ਨੇ, ਆਬਾਦੀਆਂ ਦੇ ਵਿੱਚ ਲੱਗ ਰਹੇ ਨੇ। ਹੁਣ ਜਦੋਂ ਇਹ ਕੋਡਾਕੁਲਮ ਤਮਿਲਨਾਡੂ ਦੇ ਵਿੱਚ ਲਾਇਆ, ਲੋਕਾਂ ਨੇ ਬੜੀ ਦੇਰ ਰੈਜ਼ਿਸਟ ਕੀਤਾ, ਉੱਥੇ ਕਈ ਵਾਰੀ ਪ੍ਰੋਟੈਸਟ ਹੁੰਦੇ ਰਹੇ, ਭੁੱਖ ਹੜਤਾਲਾਂ ਦੂਜੇ, ਫਿਰ ਅਖੀਰ ਉਹਨਾਂ ਨੇ ਆਪਣਾ ਜ਼ਬਰਦਸਤੀ ਉਸ ਨੂੰ ਜਿਹੜਾ ਉਹ ਲਾਇਆ ਔਰ ਲੋਕਾਂ ਦੀ ਉਸ ਆਵਾਜ਼ ਨੂੰ ਬੰਦ ਕਰ ਦਿੱਤਾ। ਹੁਣ ਮੈਂ ਹਾਲਾਂਕਿ ਆਪਣੇ ਆਪ ਨੂੰ ਮੈਂ ਵੈਲ ਰੈਡ ਸਮਝਦਾ ਹਾਂ, ਅੱਜ ਜਦੋਂ ਕਿ ਮੈਂ ਇਸ ਦੇ ਉੱਤੇ ਰਿਸਰਚ ਕਰ ਰਿਹਾ ਸੀ, ਈਵਨ ਮੈਨੂੰ ਵੀ ਜਦੋਂ ਤੁਸੀਂ ਹੁਣ ਕਿਸੇ ਚੀਜ਼ ਨੂੰ ਡੀਟੇਲ ਦੇਖਦੇ ਹੋ, ਇਹ ਮੈਨੂੰ ਸੀ ਕਿ ਵੀ ਟ੍ਰੈਜੇਡੀ ਹੋਈ, 2-3 ਹਜ਼ਾਰ ਬੰਦਾ ਮਰਿਆ, ਪਰ ਇੰਨਾ ਵੱਡਾ ਮੈਗਨੀਚਿਊਡ ਦਾ ਕਿ 5 ਲੱਖ ਲੋਕ, 25,000 ਲੋਕ ਜਿਹੜੇ ਨੇ ਸਬਸੀਕੁਐਂਟ ਟਾਈਮ 'ਚ ਮਰੇ, ਔਰ ਜਿਹੜੇ 5 ਲੱਖ ਲੋਕ ਪ੍ਰਭਾਵਿਤ ਨੇ ਜਿਹੜੇ ਅੱਜ ਤੱਕ ਵੀ ਉਹਦਾ ਸ਼ਿਕਾਰ ਨੇ, ਔਰ ਇੰਨੀ ਵੱਡੀ ਹੀਰੋਸ਼ੀਮਾ ਨਾਗਾਸਾਕੀ ਅੱਜ ਤੱਕ ਜਾਪਾਨ ਨੇ ਭੁੱਲਣ ਨਹੀਂ ਦਿੱਤਾ ਹੈ ਅਮਰੀਕਨਾਂ ਨੂੰ ਔਰ ਦੁਨੀਆ ਨੂੰ, ਔਰ ਉਹ ਉਸ ਦਿਨ ਦੇ ਉੱਤੇ ਅੱਜ ਵੀ ਯਾਦ ਕਰਵਾਉਂਦੇ ਨੇ ਕਿ ਭਾਈ ਐਟੋਮਿਕ ਜਿਹੜੀ ਇਹ ਪਾਵਰ ਹੈ ਕਿਸੇ ਦੇ ਕੋਲ ਹੋਣਾ, ਇਹ ਕਿਸ ਕਦਰ ਇਨਸਾਨੀਅਤ ਦਾ ਘਾਣ ਕਰਦੀ ਹੈ। ਪਰ ਇਹ ਜਿਹੜੀ ਭੋਪਾਲ ਦੀ ਮੈਨ ਮੇਡ ਟ੍ਰੈਜੇਡੀ ਹੈ, ਇਹਦਾ ਪੋਟੈਂਸ਼ੀਅਲ ਤਾਂ ਈਵਨ ਹੀਰੋਸ਼ੀਮਾ ਨਾਗਾਸਾਕੀ ਨਾਲੋਂ ਵੀ ਜ਼ਿਆਦਾ ਹੈ, ਲੇਕਿਨ ਤੁਸੀਂ ਉਸ ਦੇ ਉੱਤੇ ਕੋਈ ਬਹੁਤੀਆਂ ਲਿਖਤਾਂ ਨਹੀਂ ਦੇਖਦੇ, ਉਸ ਦੇ ਉੱਤੇ ਕੋਈ ਬਹੁਤੀਆਂ ਫਿਲਮਾਂ ਨਹੀਂ ਬਣੀਆਂ, ਹਕੀਕਤ ਬਾਹਰ ਨਹੀਂ ਆਈ, ਕਿਉਂਕਿ ਉਹ ਕਵਰ ਅਪ $470 ਮਿਲੀਅਨ ਚੋਂ ਵੀ, ਜਦੋਂ ਮੈਂ BBC ਦੀਆਂ ਸਟੋਰੀਜ਼ ਦੇਖ ਰਿਹਾ ਸੀ ਕਿ ਲੋਕਾਂ ਨੂੰ ਕਈ ਵਿਚਾਰੇ ਅਦਾਲਤਾਂ ਦੇ ਵਿੱਚ ਰੁਲਦੇ ਰਹੇ, ਮਰ ਗਏ ਡੀਕਦੇ, ਉਹਨਾਂ ਨੂੰ 25-25 ਹਜ਼ਾਰ ਵੀ ਨਹੀਂ ਮਿਲਿਆ, ਔਰ ਜਿਨ੍ਹਾਂ ਬੈਂਕਾਂ ਨੇ ਦੇਣਾ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਠੀਕ ਹੈ ਅਸੀਂ ਤੁਹਾਡੇ ਅਕਾਊਂਟਸ ਦੇ ਵਿੱਚ ਇਹਨੂੰ ਡਿਪੋਜ਼ਿਟ ਕਰ ਦਿਆਂਗੇ, ਉਹ ਡੀਕਦੇ ਰਹੇ, ਔਰ ਉਹ ਵੀ ਪੈਸੇ ਖਾ ਕੇ 25 ਦਾ ਵੀ 10,000 ਰੁਪਇਆ ਉਹਨਾਂ ਨੂੰ ਮਿਲਦਾ ਸੀ, ਬੈਂਕ ਵਾਲੇ ਖਾ ਜਾਂਦੇ ਰਹੇ। ਜੁਡੀਸ਼ਰੀ ਤਾਂ ਭਾਰਤ ਸਰਕਾਰ ਨੇ ਕਾਨੂੰਨ ਬਣਾ ਕੇ ਕੇਸ ਆਪਣੇ ਕੋਲ ਲੈ ਲਿਆ, ਔਰ ਉਹ ਟ੍ਰਾਇਲ ਕਦੇ ਇੰਡੀਵਿਜੂਅਲਸ ਨੂੰ ਚੱਲਣ ਹੀ ਨਹੀਂ ਦਿੱਤਾ। ਸੋ ਇੰਨੀ ਵੱਡੀ ਹਿਊਮਨ ਟ੍ਰੈਜੇਡੀ, ਸੋ ਮੈਂ ਸਮਝਦਾ ਹਾਂ ਵੀ ਜਿੱਥੇ ਅਸੀਂ, ਕਿਉਂਕਿ ਇੱਕ ਸਿੱਖ ਦੇ ਨਾਤੇ ਅਸੀਂ 2 ਵੇਲੇ ਦੀ ਅਰਦਾਸ 'ਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਪੜ੍ਹਦੇ, ਸੋ ਮੇਰੇ ਲਈ ਅੱਜ ਦਾ ਦਿਨ ਬੜਾ ਪੇਨਫੁਲ ਸੀ। ਸਵੇਰ ਤੋਂ ਮੈਂ ਇਉਂ ਹੀ ਮਹਿਸੂਸ ਕਰਦਾ ਰਿਹਾ, ਮੈਂ ਕਿਹਾ ਵੀ ਇਹ ਕਿਤੇ ਵੀ ਹੋ ਸਕਦਾ, ਅਸੀਂ ਆਰਾਮ ਨਾਲ ਸੌਂਦੇ ਹਾਂ ਰਾਤ ਨੂੰ ਕਿ ਵੀ, ਤੇ ਸੁੱਤਿਆਂ ਪਿਆ ਤੁਸੀਂ ਦੇਖੋ ਵੀ ਤੁਹਾਡਾ ਕਮਰਾ ਭਰ ਜਾਏ ਗੈਸ ਨਾਲ, ਤੁਸੀਂ ਮੌਕੇ ਤੇ ਚਲੋ ਤੁਸੀਂ ਦੌੜ ਰਹੇ ਹੋ, ਚਾਰਜ ਫਿਰ ਇਹ ਗੈਸ ਹੀ ਗੈਸ ਹੈ, ਔਰ ਮੀਲਾਂ ਤੱਕ ਕਈ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ, ਚੌਰਾਹਿਆਂ ਦੇ ਉੱਤੇ ਦੂਜੇ ਡਿੱਗੇ ਪਏ, ਲਾਸ਼ਾਂ ਦੇ ਉੱਤੇ ਲਾਸ਼ਾਂ ਪਈਆਂ, ਤੇ ਜਿਹੜੇ ਬਚ ਜਾਣ ਉਹ ਬਾਕੀ ਦੀ ਜ਼ਿੰਦਗੀ ਉਹਨਾਂ ਦੀ ਰਾਦਰ ਮੌਤ ਨਾਲੋਂ ਵੀ ਖਤਰਨਾਕ ਬਣ ਜਾਏ, ਕਿਸੇ ਦੇ ਲੰਗਸ ਡਿਸਟਰੋਏ ਹੋ ਗਏ, ਕਿਸੇ ਨੂੰ ਸਟਮਕ ਅਲਸਰ ਹੋ ਗਿਆ, ਕੈਂਸਰ ਦੀ ਇਨਸੀਡੈਂਸ ਇੰਨੀ ਜ਼ਿਆਦਾ ਹੋਈ, ਔਰ 25-30 ਸਾਲ ਅੱਗੇ ਜਿਹੜੇ ਬੱਚੇ ਬੱਚੀਆਂ ਜੰਮਣ ਉਹ ਵੀ ਉਹਨਾਂ ਦਾ ਸ਼ਿਕਾਰ ਹੋਣ, ਔਰ ਇਹ ਸਭ ਤੋਂ ਵੱਡਾ ਆਪਣੇ ਆਪ ਨੂੰ ਲੋਕਤੰਤਰ ਕਹਿਣ ਵਾਲਾ, ਔਰ ਇਹ ਬੜੀ ਆਪਣੇ ਆਪ ਨੂੰ ਜਿਹੜੇ ਲੋਕ ਹਿਊਮੇਨ ਸੁਸਾਇਟੀ ਕਹਿੰਦੇ ਨੇ, ਔਰ ਸਰਵੋ ਭਵਿਤਾ ਇਹਨਾਂ ਦਾ ਇੱਕ ਆਪਣਾ ਸਲੋਗਨ ਦਿੰਦੇ ਨੇ ਕਿ ਵੀ ਜੀ ਸਰਵੇ ਸੰਤੂ ਨਿਰਾਮਿਆ, ਕਿ ਜੀ ਸਾਰੇ ਲੋਕ ਅਰੋਗ ਹੋਣ, ਸਾਰੇ ਲੋਕ ਹੈਲਥੀ ਹੋਣ। ਸੋ ਇਹ ਕਿਸ ਕਿਸਮ ਦਾ ਫਰਾਡ ਹੈ, ਕਿਸ ਕਿਸਮ ਦੀ ਇਹ ਕ੍ਰਿਮੀਨਲ ਸੁਸਾਇਟੀ ਹੈ ਕਿ ਇੰਨੀ ਵੱਡੀ ਟ੍ਰੈਜੇਡੀ ਲਈ ਕਿਸੇ ਨੂੰ ਜਵਾਬਦੇਹ ਨਾ ਬਣਾਇਆ ਜਾਏ,
ਔਰ ਉਹ ਜਿਹੜੇ ਵਿਚਾਰੇ ਵਿਕਟਮ ਨੇ 30 ਸਾਲ ਬਾਅਦ ਵੀ ਅੱਜ ਵੀ ਜਦੋਂ ਉਹਨਾਂ ਦਾ ਇੰਟਰਵਿਊ ਆਉਂਦੇ ਨੇ ਜਿਹੜੇ ਸਰਵਾਈਵਰ ਨੇ ਉਹ ਰੋ ਰਹੇ ਨੇ। ਸੋ ਅਸੀਂ ਇਕੱਲੇ ਨਹੀਂ ਹੈ ਵੀ ਅਸੀਂ ਇਨਸਾਫ ਦੇ ਲਈ 30 ਸਾਲ ਤੋਂ ਸਾਡੀਆਂ ਹਜ਼ਾਰਾਂ ਸਿੱਖ ਵਿਧਵਾਵਾਂ ਔਰ ਯਤੀਮ ਬੱਚੇ ਉਹ ਵੇਟ ਕਰ ਰਹੇ ਨੇ, ਜਿੱਥੇ ਇਹਨਾਂ ਦੀ ਬਦੌਲਤ, ਕਿਉਂਕਿ ਉਹ ਲੋਕਾਂ ਨੇ ਤਾਂ ਨਹੀਂ ਸੀ ਲਾਇਆ ਕਿ ਵੀ ਯੂਨੀਅਨ ਕਾਰਬਾਈਡ ਤੁਸੀਂ ਪਲਾਂਟ ਆ ਕੇ ਆਬਾਦੀ ਦੇ ਵਿੱਚ ਲਾਓ, ਔਰ ਇਹਦੇ ਬਾਵਜੂਦ ਕਿ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ ਕਿ ਅੰਦਰ ਲੀਕੇਜ ਹੋ ਰਹੀ ਹੈ, ਲੋਕ ਜਿਹੜੇ ਨੇ ਉਹ ਕਈ ਜਿਹੜੀਆਂ ਨੇ ਅਨਯੂਜੂਅਲ ਮੌਤਾਂ ਹੋ ਰਹੀਆਂ ਸੀ, ਪਰ ਕਿਸੇ ਨੇ ਉਹਦਾ ਨੋਟਿਸ ਨਹੀਂ ਲਿਆ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਵੀ ਔਰ ਅੱਜ ਦਾ ਇਹ ਦਿਨ ਜਿਹੜਾ ਇੱਕ 30ਵੀਂ ਦੁਖਦ ਯਾਦ ਹੈ ਭੋਪਾਲ ਗੈਸ ਡਿਜ਼ਾਸਟਰ ਦਾ ਸ਼ਿਕਾਰ ਲੋਕਾਂ ਦਾ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅਸੀਂ ਹੋਰ ਕੀ ਕਹਿ ਸਕਦੇ ਹਾਂ ਚੰਦ ਸਿੰਪਥੀ ਦੇ ਸ਼ਬਦਾਂ ਤੋਂ ਬਿਨਾ, ਪਰ ਇਹ ਬਹੁਤ ਵੱਡੀ ਟ੍ਰੈਜੇਡੀ ਹੈ ਔਰ ਇਹ ਗੱਲ ਅੱਜ ਵੀ 21ਵੀਂ ਸਦੀ ਦੇ ਵਿੱਚ ਅਸੀਂ ਪਹੁੰਚ ਗਏ ਹਾਂ। ਇਹ 20ਵੀਂ ਸਦੀ ਦਾ ਵਾਕਿਆ ਹੈ 2-3 ਦਸੰਬਰ 1984 ਦਾ, ਲੇਕਿਨ ਅੱਜ ਵੀ ਉਸ ਕਿਸਮ ਦੀਆਂ ਹੀ ਯੋਜਨਾਵਾਂ, ਉਸ ਕਿਸਮ ਦੇ ਹੀ ਖਤਰਨਾਕ ਏਜੰਡੇ, ਉਸ ਕਿਸਮ ਦੀਆਂ ਹੀ ਖਤਰਨਾਕ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਜਿਹੜੀ ਮਨੀ ਮੇਕਿੰਗ ਦੇ ਉੱਤੇ ਹੈ, ਇਹਨਾਂ ਦੇ ਲਈ ਹਿਊਮਨ ਲਾਈਫ ਦੀ ਕੋਈ ਐਗਜ਼ਿਸਟੈਂਸ ਨਹੀਂ। ਔਰ ਮੋਦੀ ਨੂੰ ਬੜਾ ਪੂਰਾ ਚਾਅ ਚੜਿਆ ਹੋਇਆ ਹੁਣ, ਕਿਉਂਕਿ ਕਾਰਪੋਰੇਟ ਇੰਡੀਆ, ਕਾਰਪੋਰੇਟ ਅਮਰੀਕਾ, ਇਹਨਾਂ ਨੇ ਹੈਂਡ ਜੁਆਇਨ ਕੀਤੇ ਹੋਏ ਨੇ ਔਰ ਇਹਨਾਂ ਦੇ ਥੱਲੇ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਜਿਹੜਾ ਇਸ ਕਿਸਮ ਦਾ ਇਹ ਕੈਪੀਟਲਿਸਟ ਮਲਟੀ ਜਿਹੜੇ ਨੈਸ਼ਨਲਸ ਨੇ ਇਹਨਾਂ ਨੂੰ ਇੰਡੀਆ ਦੇ ਵਿੱਚ ਐਕਸੈਸ ਮਿਲੇਗੀ, ਟ੍ਰਾਈਬਲਸ ਵੀ ਉਜੜਨਗੇ, ਹੋਰ ਉਜਾੜਾ ਹੋਏਗਾ ਔਰ ਹੋਰ ਲਾਸ ਆਫ ਹਿਊਮਨ ਲਾਈਫ ਹੋਏਗਾ। ਸੋ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।